ਬਿਸਮਿਲ੍ਲਾਹਿਰਰਹਿਮਾनिर्रहीम ਤੇ अस्सलाम वालेकुम। 18 ਸਤੰਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਨੱਪੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਅੱਛਾ, ਅੱਜ ਸਾਡੇ ਕੋਲ ਕੁਝ ਬੜੀਆਂ ਹੀ ਸੀਰੀਅਸ ਤੇ ਪਰੇਸ਼ਾਨ ਕੁਨ ਖਬਰਾਂ ਨੇ, ਪਰ ਨਾਲ ਕੁਝ ਮਖੌਲੀਆ ਤੇ ਮਜ਼ਾਹੀਆ ਖਬਰਾਂ ਵੀ ਨੇ। ਹੁਣ ਸਾਡਾ ਮਕਸਦ ਤੁਹਾਨੂੰ ਮਖੌਲੀਆ ਤੇ ਮਜ਼ਾਹੀਆ ਖਬਰਾਂ ਦੇਣਾ ਨਹੀਂ ਹੁੰਦਾ। ਇਹ ਵੀਲਾਗ ਦਾ ਮਕਸਦ ਤੇ ਇਹ ਸੀ ਕਿ ਮਾਂ ਬੋਲੀ ਪੰਜਾਬੀ ਦੇ ਵਿੱਚ ਤੁਹਾਡੇ ਸਾਹਮਣੇ, ਸਪੈਸ਼ਲੀ ਸਾਡੇ ਜਿਹੜੇ ਪਿੰਡਾਂ 'ਚ ਬੈਠੇ ਲੋਕ ਨੇ ਉਹਨਾਂ ਦੇ ਸਾਹਮਣੇ ਖਬਰਾਂ ਰੱਖੀਏ ਤਾਂ ਕਿ ਉਹਨਾਂ ਨੂੰ ਚਾਨਣ ਹੋਵੇ ਵੀ ਉਹਨਾਂ ਨਾਲ ਤੇ ਉਹਨਾਂ ਦੇ ਮੁਲਕ ਨਾਲ ਕੀ ਕੀਤਾ ਜਾ ਰਿਹਾ ਹੈ, ਉਹਨਾਂ ਦੇ ਆਉਣ ਵਾਲੇ ਮੁਸਤਕਬਲ ਨਾਲ ਕੀ ਕੀਤਾ ਜਾ ਰਿਹਾ। ਅਤੇ ਇਹ ਜਿਹੜੀ ਬੜੀ ਸੰਘਣੀ ਜ਼ੁਬਾਨ ਉਰਦੂ ਅਤੇ ਅੰਗਰੇਜ਼ੀ ਦੇ ਵਿੱਚ ਇਹਨਾਂ ਦੇ ਉੱਤੋਂ ਦੀ ਖਬਰਾਂ ਲਗਾ ਦਿੰਦੇ ਨੇ, ਉਹਨਾਂ ਨੂੰ ਜ਼ਰਾ ਪੂਰੀ ਤਰ੍ਹਾਂ ਨਿਤਾਰ ਕੇ ਤੁਹਾਡੇ ਸਾਹਮਣੇ ਰੱਖੀਏ ਵੀ ਤੁਹਾਨੂੰ ਸਮਝ ਆਵੇ। ਪਰ ਰੌਲਾ ਇਹ ਹੈ ਵੀ ਸਾਡੇ ਮੁਲਕ ਦੇ ਵਿੱਚ ਇਹ ਉਹਨੇ ਆਖਿਆ ਨੇ ਸ਼ੀਸ਼ੇ ਦਾ ਮੁਲਕ ਹੈ ਅਤੇ ਲਾਹੌਰਾਂ ਦੇ ਹੱਥ 'ਚ ਹੈ। ਅਤੇ ਉਹੀ ਗੱਲ ਹੈ ਕਿ ਜਿਹੜਾ ਬੜਾ ਸੀਰੀਅਸ ਕੰਮ ਹੈ ਰਿਆਸਤ ਅਤੇ ਸਿਆਸਤ, ਉਹਦੇ ਵਿੱਚ ਜੋਕਰ ਆਏ ਨੇ ਅਤੇ ਰਿਆਸਤ ਅਤੇ ਸਿਆਸਤ ਨੂੰ ਜਿਹੜਾ ਸਰਕਸ ਬਣਾਇਆ ਅਤੇ ਫਿਰ ਮਖੌਲੀਆ ਪ੍ਰੋਗਰਾਮ ਹੀ ਚੱਲ ਰਿਹਾ ਅਤੇ ਖਬਰਾਂ ਵੀ ਫਿਰ ਕਈ ਮਖੌਲੀਆ ਅਤੇ ਮਜ਼ਾਹੀਆ ਹੀ ਨਿਕਲਦੀਆਂ ਨੇ। ਅਤੇ ਬਹਰਹਾਲ ਪਹਿਲੇ ਕੋਈ 3-4 ਮਖੌਲੀਆ ਖਬਰਾਂ ਨੇ, ਮਜ਼ਾਹੀਆ ਨੇ, ਉਹ ਰੱਖਣੇ, ਫਿਰ ਸੀਰੀਅਸ ਖਬਰਾਂ ਵਾਲੇ ਪਾਸੇ ਆਉਣੇ। ਜਿਹੜੀ ਪਹਿਲੀ ਮਖੌਲੀਆ ਖਬਰ ਹੈ ਜੀ, ਉਹ ਹੈਗੀ ਹੈ ਕਿ ਬਿਲਾਵਲ ਜ਼ਰਦਾਰੀ ਸਾਹਿਬ ਨੇ ਬਿਆਨ ਠੋਕਿਆ। ਉਹਨਾਂ ਦੇ ਜ਼ਿੰਮੇ ਲੱਗਾ ਸੀ ਕਿਉਂਕਿ ਬੇਇੱਜ਼ਤੀ ਬੜੀ ਹੋਈ ਚੌਧਰੀ ਸਾਹਿਬ ਦੀ ਵੀ, ਨੂਨ ਲੀਗ ਦੀ ਵੀ, ਤੋਏ ਹੋਈ ਪੂਰੀ ਦੁਨੀਆ 'ਚ, ਕਿਤੇ ਕੋਈ ਸ਼ਕਲ ਵਿਖਾਉਣ ਜੋਗਾ ਰਹਿ ਨਹੀਂ ਗਿਆ। ਉਹ ਤਰਮੀਮ ਐਡੀ ਗੰਦੀ ਸੀ ਕਿ ਜਿਸ ਵੇਲੇ ਉਹ ਤਰਮੀਮ ਸਾਹਮਣੇ ਆਈ ਤੇ ਸਾਰੇ ਹੀ ਨੰਗੇ ਹੋ ਗਏ। ਇਹਨਾਂ ਨੂੰ ਹੁਣ ਸਮਝ ਨਾ ਆਵੇ ਵੀ ਮੂੰਹ ਲੁਕਾਈਏ ਕਿਵੇਂ, ਕਿਉਂਕਿ ਗਾਂਧੀ ਮਾਰਿਆ ਹੋਇਆ ਸੀ। ਹੁਣ ਉਸ ਤੋਂ ਬਾਅਦ ਫਿਰ ਬਿਲਾਵਲ ਜ਼ਰਦਾਰੀ ਸਾਹਿਬ ਦੇ ਜ਼ਿੰਮੇ ਉਹਨਾਂ ਦੇ ਮਾਸੂਮ ਤੇ ਨਾਤਵਾਂ, ਮੈਂ ਇਹੀ ਆਖਾਂਗਾ ਵੀ ਨਾਜ਼ੁਕ ਕੰਧਿਆਂ ਦੇ ਉੱਤੇ ਇਹ ਜ਼ਿੰਮੇਦਾਰੀ ਪਾਈ कि उनके पाँव में मेहंदी लगी है, आने जाने के काबिल नहीं है। वैसे तो ਜ਼ਰਦਾਰੀ ਸਾਹਿਬ ਦੀ ਪੋਲੀਟਿਕਸ ਇਹੋ ਜਿਹੀ ਹੈ, ਬਿਲਾਵਲ ਦੀ ਵੀ ਪੋਲੀਟਿਕਸ ਇਹੋ ਜਿਹੀ ਹੈ। ਬਹਰਹਾਲ ਉਹਨਾਂ ਦੇ ਜ਼ਿੰਮੇ ਲਾਇਆ ਕਿ ਜੀ ਤੁਸੀਂ ਹੁਣ ਜਾ ਕੇ ਧੋਣ ਧੋਵੋ, ਤੁਸੀਂ ਇਹ ਬਿਜ਼ਤੀ ਜਿਹੜੀ ਹੈ ਨਾ ਇਹਨੂੰ ਥੋੜ੍ਹਾ ਜਿਹਾ ਸਮੇਟੋ। ਬਿਲਾਵਲ ਸਾਹਿਬ ਤਾਂ ਫਿਰ ਤੁਹਾਨੂੰ ਪਤਾ ਅੱਗੇ ਹੀ ਮਾਹਰ ਨੇ ਇਸ ਕੰਮ ਦੇ ਵਿੱਚ ਵੀ। ਕੰਮ ਬਹੁਤਾ ਖਿਲਾਰਨ ਦਾ ਮਤਲਬ ਛੋਟਾ ਜਿਹਾ ਖਿਲਾਰਾ ਪਿਆ ਹੋਵੇ ਤਾਂ ਪੂਰਾ ਹੀ ਰਾਇਤਾ ਖਿਲਾਰ ਦਿੰਦੇ ਨੇ। ਉਹਨਾਂ ਨੂੰ ਸਮਝ ਨਹੀਂ ਆਉਂਦੀ ਵਿਚਾਰਿਆਂ ਨੂੰ ਮੈਂ ਗੱਲ ਕੀ ਕਰਨੀ ਹੈ। ਅਤੇ ਜਿਹੜੀ ਸਿਆਣਤ ਹੈ ਸਾਡੇ ਚੌਧਰੀ ਨਿਜ਼ਾਮਦੀਨ ਸਾਹਿਬ ਦੀ, ਉਸ ਤੋਂ ਤੁਸੀਂ ਆਪ ਹਿਸਾਬ ਲਾ ਲਓ ਵੀ ਉਹਨਾਂ ਇਸ ਕੰਮ ਨੂੰ ਕੁੰਜਣ ਦੀ ਜ਼ਿੰਮੇਦਾਰੀ ਜਿਹੜੀ ਉਹ ਬਿਲਾਵਲ ਜ਼ਰਦਾਰੀ ਸਾਹਿਬ ਨੂੰ ਦਿੱਤੀ। ਅਤੇ ਉਹਨਾਂ ਬਿਆਨ ਕੀ ਠੋਕਿਆ ਜੇ, ਉਹਨਾਂ ਇਹ ਆਖਿਆ ਕਿ ਹਕੂਮਤ ਦੇ ਕੋਲ ਜਿਹੜਾ ਡਰਾਫਟ ਹੈ ਨਾ ਉਹ ਕੱਚਾ ਡਰਾਫਟ ਹੈ। ਵਾਹ ਜੀ ਵਾਹ 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 ਵਾਹ। ਅਸੀਂ ਉਹ ਗਾਣਾ ਸੁਣਿਆ ਸੀ ਕੱਚਾ ਬਦਾਮ। ਅਗਰ ਤੁਸੀਂ ਕਦੇ ਨਹੀਂ ਸੁਣਿਆ ਤਾਂ YouTube ਦੇ ਵਿੱਚ ਇਹ ਵੀਲੌਗ ਵੇਖਣ ਤੋਂ ਬਾਅਦ ਕੱਚਾ ਬਦਾਮ ਲਿਖ ਕੇ ਗਾਣਾ, ਇੱਕ ਹਿੰਦੁਸਤਾਨੀ ਗਾਣਾ ਹੈ, ਉਹ ਵੀ ਇੱਕ ਮਖੌਲੀਆ ਹੀ ਗਾਣਾ ਸੀ। ਅਤੇ ਅੱਜ ਇਹ ਵੀ ਸਾਨੂੰ ਪਤਾ ਲੱਗਾ ਵੀ ਇਹ ਡਰਾਫਟ ਵੀ ਕੱਚੇ ਹੁੰਦੇ ਨੇ ਅਤੇ ਪੱਕੇ ਹੁੰਦੇ ਨੇ। ਬਹਰਹਾਲ ਅਸੀਂ ਕੱਚਾ ਡਰਾਈਵਰ ਤਾਂ ਸੁਣਿਆ, ਅਸੀਂ ਕੱਚਾ ਕਲੀਨਰ ਵੀ ਸੁਣਿਆ ਸੀ ਬੱਸਾਂ ਦਾ। ਇਹ ਅੱਜ ਡਰਾਫਟ ਵੀ ਉਹਨਾਂ ਗਏ ਜਿਹੜਾ ਹਕੂਮਤ ਕੋਲ ਅਤੇ ਮੀਡੀਆ ਕੋਲ ਜਿਹੜਾ ਡਰਾਫਟ ਹੈ ਨਾ ਉਹ ਅਸਲੀ ਨਹੀਂ, ਉਹ ਕੱਚਾ ਡਰਾਫਟ ਹੈ। ਅਸਲੀ ਮੇਰੇ ਕੋਲ ਹੈ ਅਤੇ ਹੁਣ ਅਸਲ 'ਚ ਕੁੰਜਣ ਦੀ ਗੱਲ ਕੋਸ਼ਿਸ਼ ਕਰ ਰਹੇ ਨੇ ਵੀ ਐਡਾ ਗੰਦਾ ਨਹੀਂ ਅਸਲੀ, ਜਿਹੜਾ ਤੁਸੀਂ ਵੇਖਿਆ ਬਹੁਤ ਗੰਦਾ ਹੈ। ਅਸਲ ਦੇ ਵਿੱਚ ਜਿਹੜਾ ਅਸਲ ਹੋਣਾ ਉਹ ਇਸ ਤੋਂ ਵੀ ਗੰਦਾ ਹੋਣਾ। ਬਹਰਹਾਲ ਸਾਨੂੰ ਉਹ ਨਸੀਬੋ ਲਾਲ ਅਤੇ ਅਕਰਮ ਰਾਈ ਦਾ ਗਾਣਾ ਯਾਦ ਆ ਗਿਆ ਕਿ ਸੱਜਣ ਰੁੱਸ ਗਏ, ਟੁੱਟ ਗਈ ਯਾਰੀ, ਦੁਸ਼ਮਣ ਹੋ ਗਈ ਦੁਨੀਆ ਸਾਰੀ, ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ। ਮਤਲਬ ਰੱਬ ਤਾਂ ਵੈਸੇ ਕੱਚੀ ਪੈਨਸਲ ਨਾਲ ਨਸੀਬ ਨਹੀਂ ਲਿਖਦਾ, ਲੇਕਿਨ ਫਿਰ ਤੁਹਾਨੂੰ ਪਤਾ ਹੈ ਸ਼ਾਇਰ ਜਿਹੜਾ ਹੈ ਅਤੇ ਰਾਗ ਦੇ ਗਲ 'ਚ ਰੱਸਾ ਹੁੰਦਾ, ਜਿੱਧਰ ਨੂੰ ਮਰਜ਼ੀ ਲੈ ਜਾਓ, ਅਤੇ ਉਹੀ ਕੰਮ ਉਹਨਾਂ ਕੀਤਾ। ਬਹਰਹਾਲ ਇਹ ਸਾਨੂੰ ਇੱਥੋਂ ਇਹ ਚੇਤੇ ਆਇਆ ਕਿ ਕੱਚੀ ਪੈਨਸਲ ਨਾਲ ਕਿਤੇ ਮੁਸਵਦਾ ਲਿਖਿਆ ਹੈ, ਪਹਿਲੀ ਤਾਂ ਖਾਚੇ ਨਾ ਮਾਰੀ ਹੈ ਜੀ, ਉਹਦੇ 'ਤੇ ਤੁਸੀਂ ਆਪੇ ਹੀ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਤਵਾਜ਼ਾ ਕਰ ਲੈਣੀ ਹੈ। ਅਤੇ ਇਹ ਸੀ ਪਹਿਲੀ ਮਖੌਲੀਆ ਖਬਰ। ਨਾਲ ਉਹਨਾਂ ਇਹ ਵੀ ਆਖਿਆ ਵੀ ਮੈਨੂੰ ਕੋਈ ਸ਼ੱਕ ਨਹੀਂ ਅਗਲੇ ਚੀਫ ਜਸਟਿਸ ਮਨਸੂਰ ਅਲੀ ਸ਼ਾਹ ਹੀ ਹੋਣਗੇ। ਜਨਾਬ ਤੁਹਾਡਾ ਡਰਾਫਟ ਵੀ ਇਹੀ ਆਉਂਦਾ ਹੈ, ਲੇਕਿਨ ਆਂਦਾ ਸਿਰਫ ਇਹ ਹੈ ਕਿ ਮਨਸੂਰ ਅਲੀ ਸ਼ਾਹ ਸਾਹਿਬ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੋਣਗੇ ਅਤੇ ਉਹਦੇ ਉੱਤੇ ਤੁਸੀਂ ਇੱਕ ਨਵੀਂ ਅਦਾਲਤ ਬਣਾਓਗੇ ਜਿਹਨੂੰ ਆਈਨੀ ਅਦਾਲਤ ਆਂਦੇ ਹੋ, ਔਰ ਉਹਦੇ ਚੀਫ ਜਸਟਿਸ ਕਾਜ਼ੀ ਸਾਹਿਬ ਹੋਣਗੇ। 2 ਨੰਬਰੀ ਕਰਕੇ ਫਿਰ ਅੱਗੋਂ 3 ਨੰਬਰੀ ਨਾ ਕਰੋ। ਆਵਾਮ ਨੂੰ ਹੁਣ ਸਾਰੀ ਗੱਲ ਪਤਾ ਲੱਗ ਗਈ। ਅੱਛਾ ਜੀ, ਅੱਗੋਂ ਇਰਫਾਨ ਸਦੀਕੀ ਸਾਹਿਬ ਨੇ, ਤੁਸੀਂ ਬੈਂਕਾਕ ਕੇ ਸ਼ੋਲੇ 'ਤੇ ਤੁਸੀਂ ਜਨਾਬ ਵੇਖੀ ਸੀ ਫਿਲਮ, ਹੁਣ ਇਹ ਇਰਫਾਨ ਸਦੀਕੀ ਕੇ ਸ਼ੋਲੇ ਨਹੀਂ ਵੇਖੀ ਹੋਏਗੀ। ਉਹਨਾਂ ਆਖਿਆ ਵੀ ਜਿਹੜਾ ਇਮਰਾਨ ਖਾਨ ਨੇ ਟਵੀਟ ਕੀਤਾ ਨਾ ਜਿਹਦੇ 'ਚ ਹਮੂਦੁਰ ਰਹਿਮਾਨ ਕਮਿਸ਼ਨ ਦੀ ਗੱਲ ਕੀਤੀ ਹੈ ਅਤੇ 9 ਮਈ ਦੀ ਗੱਲ ਕੀਤੀ ਹੈ, ਉਹਨਾਂ ਕਿਹਾ ਵੀ ਇਹ ਕਿਸੇ ਹਿੰਦੁਸਤਾਨੀ ਅਖਬਾਰ ਦਾ ਜਿਹੜਾ ਨਾ ਉਹ ਖਬਰ ਲੱਗਦੀ, ਇਮਰਾਨ ਖਾਨ ਦਾ ਟਵੀਟ ਘੱਟ ਲੱਗਦਾ। ਇੱਕ ਲਫ਼ਜ਼ ਦੇ ਵਿੱਚੋਂ ਸ਼ੋਲੇ ਨਿਕਲ ਰਹੇ ਨੇ। ਆਰਮੀ ਚੀਫ ਜਨਾਬ ਸੈਯਦ ਆਸਿਮ ਮੁਨੀਰ ਸਾਹਿਬ, ਅੱਛਾ ਸੈਯਦ ਜ਼ਰੂਰ ਲਾਉਂਦੇ ਨੇ ਜਿਸ ਵੇਲੇ ਗੱਲ ਕਰਦੇ ਨੇ ਉਹਨਾਂ ਦੇ ਨਾਂ ਦੇ ਨਾਲ ਨਾ, ਜਨਰਲ ਆਸਿਮ ਮੁਨੀਰ ਸਾਹਿਬ ਨਹੀਂ ਸਿਰਫ ਕਹਿੰਦੇ, ਜ਼ਾਹਿਰ ਹੈ ਉਹ ਸੈਯਦ ਹੈ ਨੇ, ਲੇਕਿਨ ਚੁਰੋਕਣਾ ਜਾ ਕੇ ਲਿਖਦੇ ਨੇ ਜਨਾਬ ਸੈਯਦ, ਉਹਨਾਂ ਨੂੰ ਚੁੱਕਣ ਵਾਸਤੇ ਥੋੜ੍ਹਾ ਜਿਹਾ ਵੀ ਹੋਰ ਚੁੱਕੇ ਜਾਣ ਤਾਂ ਉਹਨੂੰ ਥੋੜ੍ਹੇ ਜਿਹੇ। ਅਤੇ ਉਹ ਫਿਰ ਆਉਂਦੇ ਨੇ ਜੀ ਫਿਰ ਆਰਮੀ ਚੀਫ ਸੈਯਦ ਆਸਿਮ ਮੁਨੀਰ ਸਾਹਿਬ को ਨਿਸ਼ਾਨਾ ਬਣਾਇਆ। ਹਮੂਦੁਰ ਰਹਿਮਾਨ ਨੇ ਰਿਪੋਰਟ ਦੀ ਵੀ ਗਰਦਾਨ ਕੀਤੀ। ਇੱਕ ਵਾਰੀ ਫਿਰ ਯਾਹਿਆ ਖਾਨ ਅਤੇ ਮੁਜੀਬੁਰ ਰਹਿਮਾਨ ਦੀਆਂ ਯਾਦਾਂ ਤਾਜ਼ਾ ਕੀਤੀਆਂ।
ਇੱਕ ਵਾਰੀ ਫਿਰ ਕਾਜ਼ੀ ਫਾਇਜ਼ ਈਸਾ ਦੇ ਉੱਤੇ ਸੰਗਬਾਰੀ ਕੀਤੀ, ਇੱਕ ਵਾਰੀ ਫਿਰ ਮੇਰੇ ਪਾਕਿਸਤਾਨੀਆਂ ਨੂੰ ਇਨਕਲਾਬ ਬਪਾ ਕਰਨ ਵਾਸਤੇ ਰਾਜ਼ੀ ਕੀਤਾ। ਮੈਨੂੰ ਦੱਸੋ ਇਹਦੇ 'ਚ ਕਿਹੜੀ ਗਲਤ ਗੱਲ ਕੀਤੀ ਉਹਨਾਂ ਨੇ? ਕੀ ਹਮੂਦ ਰਹਿਮਾਨ ਕਮਿਸ਼ਨ ਰਿਪੋਰਟ ਦੇ ਵਿੱਚ ਯਾਹਿਆ ਖਾਨ ਸਾਹਿਬ ਦਾ ਕਿਰਦਾਰ ਗੰਦਾ ਨਹੀਂ ਸੀ? ਕੀ ਉਸ ਵੇਲੇ ਜੋ ਕੁਝ ਮੁਜੀਬੁਰ ਰਹਿਮਾਨ ਦੇ ਨਾਲ ਕੀਤਾ ਗਿਆ ਸੀ ਉਹ ਮਾੜਾ ਨਹੀਂ ਸੀ ਕੀਤਾ ਗਿਆ? ਜਿੱਤਣ ਦੇ ਬਾਵਜੂਦ ਉਹਨੂੰ ਹਕੂਮਤ ਨਹੀਂ, ਮਤਲਬ ਕਿਹੜੀ ਗੱਲ ਇਮਰਾਨ ਖਾਨ ਨੇ ਮਾੜੀ ਕੀਤੀ? ਲੇਕਿਨ ਬਹਰਹਾਲ ਕਿਉਂਕਿ ਚੁੱਕ ਪ੍ਰੋਗਰਾਮ ਚੱਲ ਰਿਹਾ ਤੇ ਇਹ ਵੀ ਕਰ ਰਹੇ ਨੇ। ਅੱਛਾ ਜੀ, ਸਾਡੇ ਤੁਹਾਨੂੰ ਪਤਾ ਬੜੇ ਕਮਜ਼ੋਰ ਜਿਹੇ ਨੇ ਹਾਫਿਜ਼ ਤਾਹਿਰ ਅਸ਼ਰਫੀ ਸਾਹਿਬ, ਸਾਡੇ ਸੱਜਣ, ਉਹਨਾਂ ਆਖਿਆ ਕਿ ਸੋਸ਼ਲ ਮੀਡੀਆ ਨੇ ਨੌਜਵਾਨਾਂ ਨੂੰ ਬਦ ਤਹਿਜ਼ੀਬੀ ਸਿਖਾ ਦਿੱਤੀ ਹੈ। ਬੱਲੇ ਬਈ ਸ਼ੇਰ ਬੱਗਿਓ, ਬੱਲੇ ਬੱਲੇ ਬੱਲੇ, ਬੜੀ ਇਹ ਤੁਸੀਂ ਅਕਸਰ ਸੁਣਨ 'ਚ ਗੱਲ ਸੁਣਦੇ ਹੋ। ਮੈਨੂੰ ਇਹ ਦੱਸੋ ਵੀ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਬੰਦੇ ਜਾਂ ਸ਼ਹਿਰਾਂ 'ਚ ਰਹਿੰਦੇ ਨੇ, ਗਲੀਆਂ ਮਹੱਲਿਆਂ 'ਚ ਖਲੋਣ ਵਾਲੇ ਨੇ, ਮੈਨੂੰ ਦੱਸੋ ਵੀ ਪਹਿਲਾਂ ਗਲੀ ਮਹੱਲੇ 'ਚ ਕੀ ਗੱਲ ਹੁੰਦੀ ਸੀ? ਪਹਿਲਾਂ ਕੀ ਅਵਾਮੀ ਜ਼ੁਬਾਨ ਦੇ ਵਿੱਚ ਇੰਜੀ ਗੱਲ ਨਹੀਂ ਸੀ ਹੁੰਦੀ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਹੋਣ ਡਈ ਹੈ? ਰੌਲਾ ਸਿਰਫ ਇਹ ਸੀ ਵੀ ਇਹ ਲਿਖਣ ਪੜ੍ਹਨ ਵਾਲਾ ਜਿਹੜਾ ਕੰਮ ਸੀ ਨਾ, ਮੀਡੀਆ ਸ਼ੀਡੀਆ, ਇਹਦੇ ਉੱਤੇ ਕਬਜ਼ਾ ਸੀ। ਕਬਜ਼ਾ ਕਿਹਦਾ ਸੀ? ਅਸ਼ਰਾਫੀਆ ਦਾ, ਅਲੀਟ ਦਾ। ਔਰ ਅਲੀਟ ਨੇ ਆਪਣੇ ਅਖਬਾਰ ਬਣਾਈ, ਅੰਗਰੇਜ਼ੀ 'ਚ ਤਾਂ ਵੈਸੇ ਹੀ ਅਲੀਟ ਹੋਣੀ, ਉਰਦੂ 'ਚ ਵੀ ਅਲੀਟ ਹੀ ਸੀ। ਅਤੇ ਅਲੀਟ ਨੇ ਆਪਣਾ ਜਿਹੜਾ ਕਬਜ਼ਾ ਕੀਤਾ ਸੀ, ਆਮ ਬੰਦਾ ਨਾ ਉਹਦੇ 'ਚ ਲਿਖ ਸਕਦਾ ਸੀ, ਨਾ ਆਪਣੇ ਤਰੀਕੇ ਨਾਲ ਗੱਲ ਕਰ ਸਕਦਾ ਸੀ। ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਿ ਇੱਕ ਵਾਰ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਸਾਂ ਹਕੂਮਤ ਦੇ ਵਿੱਚ, ਮੈਂ ਜਿਸ ਵੇਲੇ ਵਜ਼ੀਰ ਮਸ਼ੀਰ ਸਾਂ, ਅਤੇ ਮੇਰੀ ਪ੍ਰੈਸ ਕਾਨਫਰੰਸ ਵਿੱਚੋਂ ਗਾਇਬ ਹੋ ਗਈ। ਜਿਸ ਵੇਲੇ ਮੈਂ ਪੁੱਛਿਆ, PTV 'ਤੇ ਤਾਂ ਜ਼ਾਹਿਰ ਹੈ, ਚਲੋ ਦੂਜੇ ਚੈਨਲ 'ਤੇ ਕਈ ਵਾਰੀ ਗਾਇਬ ਕਰ ਦਿੰਦੇ ਨੇ, PTV 'ਤੇ ਸਰਕਾਰੀ ਲੋਕਾਂ ਦੀ ਪ੍ਰੈਸ ਕਾਨਫਰੰਸ ਚਲਾਉਂਦੇ ਹੀ ਚਲਾਉਂਦੇ ਨੇ। ਮੈਂ ਪੁੱਛਿਆ ਵੀ ਬਈ ਕੀ ਬਣਿਆ, ਅੱਜ ਗਾਇਬ ਕਰ ਦਿੱਤੀ ਜੇ ਪ੍ਰੈਸ ਕਾਨਫਰੰਸ? ਅਮੂਮੀ ਤੌਰ 'ਤੇ ਮੇਰੀਆਂ ਪ੍ਰੈਸ ਕਾਨਫਰੰਸਾਂ ਜ਼ਿਆਦਾ ਚੱਲਦੀਆਂ ਸਨ, ਪ੍ਰਾਈਵੇਟ ਮੀਡੀਆ 'ਤੇ ਵੀ ਕਾਫੀ ਚੱਲਦੀਆਂ ਸਨ। ਮੈਂ ਕੋਈ, ਮੇਰਾ ਮਤਲਬ ਹੈ ਕਿ ਥੋੜ੍ਹੀਆਂ ਤੱਤੀਆਂ ਕਰਦਾ ਹੁੰਦਾ ਸੀ ਪ੍ਰੈਸ ਕਾਨਫਰੰਸਾਂ 'ਤੇ, ਉਹ ਜ਼ਿਆਦਾ ਚੱਲਦੀਆਂ ਸਨ। ਤਾਂ PTV ਨੇ ਦੂਜੇ ਪ੍ਰਾਈਵੇਟ ਚੈਨਲਾਂ 'ਤੇ ਚੱਲਦੀ ਰਹੀ ਅਤੇ PTV ਨੇ ਬੰਦ ਕਰ। ਮੈਂ ਪੁੱਛਿਆ PTV, ਉਹਨਾਂ ਕਿਹਾ ਜੀ ਤੁਸੀਂ ਵਿੱਚ ਪੰਜਾਬੀ ਬੋਲਣੀ ਸ਼ੁਰੂ ਕਰ ਦਿੱਤੀ ਸੀ। ਉਦੋਂ ਮੈਨੂੰ ਅੰਦਾਜ਼ਾ ਹੋਇਆ ਵੀ ਪੰਜਾਬੀ, ਪਸ਼ਤੋ, ਬਲੋਚੀ ਇਹ ਕਿੱਡੀ ਮਯੂਬ, ਜਾਂ ਦੂਜੀਆਂ ਜ਼ੁਬਾਨਾਂ ਵੀ, ਸਿੰਧੀ, ਇਹਨਾਂ ਨੂੰ ਕਿੱਡਾ ਮਯੂਬ ਸਮਝਿਆ ਜਾਂਦਾ ਜਦੋਂ ਨੈਸ਼ਨਲ TV 'ਤੇ ਬੋਲੋ, ਅਤੇ ਆਉਂਦੇ ਨੇ ਸਿਰਫ ਉਰਦੂ ਬੋਲੋ। ਇਹ ਇੱਕ ਨਵਾਂ ਹੀ ਕੰਮ ਹੈ। ਅੱਛਾ, ਮੈਂ ਕੌਮੈਂਟ ਵੀ ਕਈ ਵਾਰੀ ਪੜ੍ਹਨਾ ਆਉਂਦੇ ਜੀ, ਤੁਸੀਂ ਗਿੱਲ ਸਾਹਿਬ ਪੰਜਾਬੀ ਜਿਹੜਾ ਵੀਲਾਗ ਕਰਦੇ ਹੋ ਨਾ, ਮੁਲਕ ਤੋੜਨ ਦੀ ਸਾਜ਼ਿਸ਼ ਹੈ, ਇਹ ਤਫਰਕਾ ਕਰਨ ਦੀ। ਇਹ ਮੈਨੂੰ ਦੱਸੋ ਵੀ ਇਹ ਸਵਿਟਜ਼ਰਲੈਂਡ ਜਿਹੜਾ ਚਿੜੀ ਜਿੰਨਾ ਮੁਲਕ ਹੈ, ਕਿੰਨਾ ਜੀ? ਚਿੜੀ ਜਿੰਨਾ ਪਾਕਿਸਤਾਨ ਦੇ ਹਿਸਾਬ ਨਾਲ ਵੇਖੋ, ਜਿਹੜਾ ਉਹਦਾ ਪਾਸਾ ਲੱਗਣ ਡਿਆ ਫਰਾਂਸ ਦੇ ਨਾਲ, ਉੱਥੇ ਟ੍ਰੇਨ ਸਟੇਸ਼ਨ 'ਤੇ ਜਾਓਗੇ, ਬੈਂਕ ਜਾਓਗੇ, ਦਫ਼ਤਰ ਜਾਓਗੇ, ਆਵਾਮ ਨਾਲ ਗੱਲ ਕਰੋਗੇ, ਉੱਥੇ ਫਰੈਂਚ ਬੋਲੀ ਜਾਏਗੀ। ਸਾਈਨ ਬੋਰਡ ਜਿਹੜੇ ਇਸ਼ਾਰੇ ਲੱਗੇ ਨੇ ਸੜਕਾਂ 'ਤੇ, ਉਹ ਫਰੈਂਚ ਦੇ ਵਿੱਚ ਲੱਗੇ ਨੇ। ਫਿਰ ਉਤਲੇ ਪਾਸੇ ਉਹ ਲੇਕ ਕੋਮੋ, ਲੁਗਾਨੋ, ਉਸ ਪਾਸੇ ਜਾਓਗੇ ਜਿਹੜਾ ਇਟਲੀ ਦੇ ਨਾਲ ਜੁੜਦਾ, ਉੱਥੇ ਟ੍ਰੇਨਾਂ ਦੀ ਅਨਾਊਂਸਮੈਂਟ, ਟ੍ਰੇਨ ਸਟੇਸ਼ਨਾਂ ਦੇ ਉੱਤੇ ਸਾਈਨ, ਦਫ਼ਤਰ, ਹਰ ਚੀਜ਼ ਉਹ ਇੰਝ ਹੀ ਲੱਗਦਾ ਵੀ ਇਟਲੀ ਦਾ ਇਲਾਕਾ, ਉੱਥੇ ਇਟਾਲੀਅਨ ਬੋਲੀ ਜਾਂਦੀ ਹੈ। ਫਿਰ ਜਨਾਬ ਜਿਹੜਾ ਜਰਮਨੀ ਵਾਲੇ ਜ਼ਿਊਰਿਖ ਵਾਲਾ ਪਾਸਾ ਹੈ, ਜਿਹੜਾ ਜਰਮਨੀ ਦੇ ਨਾਲ ਲੱਗਦਾ, ਉੱਥੇ ਸਾਰੇ ਜਿਹੜੀ ਉਹ ਜਰਮਨ ਜ਼ੁਬਾਨ ਬੋਲੀ ਜਾਂਦੀ ਹੈ, ਡੱਚ ਬੋਲੀ ਜਾਂਦੀ ਹੈ। ਅਤੇ ਕੀ ਉਹ ਸਵਿਟਜ਼ਰਲੈਂਡ ਟੁੱਟ ਗਿਆ ਜਾਂ ਉਹਦੀ ਮੁਲਕੀ ਸਲਾਮਤੀ ਖਤਰੇ 'ਚ ਪੈ ਗਈ? ਅਮਰੀਕਾ ਵੇਖ ਲਓ, ਅਮਰੀਕਾ 'ਚ ਪਹਿਲਾਂ ਤਾਂ ਅੰਗਰੇਜ਼ੀ ਸੀ, ਹੁਣ ਕਿਉਂਕਿ ਅਮਰੀਕਾ ਦੇ ਵਿੱਚ ਵਕਤ ਗੁਜ਼ਰਨ ਦੇ ਨਾਲ ਨਾਲ ਮੈਕਸੀਕੋ ਵਾਲੇ ਪਾਸਿਓਂ ਜਿਹੜੇ ਸਾਊਥ ਅਮਰੀਕਨ ਨੇ, ਉਹ ਬਹੁਤ ਜ਼ਿਆਦਾ ਜਿਹੜੇ ਨੇ ਉਹ ਆਉਣਾ ਸ਼ੁਰੂ ਹੋ ਗਏ ਨੇ, ਅਤੇ ਉਹਨਾਂ ਦੀ ਜ਼ੁਬਾਨ ਹੁਣ ਜਿਹੜੀਆਂ ਉੱਧਰ ਦੀਆਂ ਰਿਆਸਤਾਂ ਨੇ ਨਾ, ਤੁਸੀਂ ਅਗਰ ਕੈਲੀਫੋਰਨੀਆ ਜਾਓ ਜਾਂ ਦੂਸਰੀ, ਤਾਂ ਉੱਥੇ ਹੁਣ ਵੈਸੇ ਤਾਂ ਪੂਰੇ ਅਮਰੀਕਾ 'ਚ ਹੀ ਦੂਸਰੀ ਜਿਹੜੀ ਜ਼ੁਬਾਨ ਹੈ ਅੰਗਰੇਜ਼ੀ ਤੋਂ ਬਾਅਦ, ਉਹ ਜ਼ਾਹਿਰ ਹੈ ਉਹਨਾਂ ਦੀ ਜ਼ੁਬਾਨ ਹੀ ਹੈ, ਅਤੇ ਉਹ ਤੁਹਾਨੂੰ ਪੁੱਛਦੀ ਹੈ ਕਿ ਤੁਸੀਂ ਆਪਣਾ ਕਿਹੜੀ ਜ਼ੁਬਾਨ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ। ਉੱਥੇ ਵੀ ਤੁਹਾਨੂੰ ਆਪਸ਼ਨ। ਇਸ ਤਰ੍ਹਾਂ ਦੁਨੀਆ ਦੇ ਮੁਖਤਲਿਫ ਮੁਲਕਾਂ 'ਚ ਇਹ ਸਾਡਾ ਕੰਮ ਹੀ ਅਲੋਕਾਰ ਹੈ। ਸਾਡੇ ਜਿਹੜਾ ਅੰਗਰੇਜ਼ ਬਹਾਦਰ ਪਹਿਲਾਂ ਸਾਡੇ ਫਿਕਰ ਪਾ ਗਿਆ ਸਾਨੂੰ, ਉਸ ਤੋਂ ਬਾਅਦ ਰਹੀ ਸਹੀ ਕਸਰ ਸਾਨੂੰ ਜਿਹੜੀ ਹੈ ਉਹ ਇੱਥੇ ਪਾ ਦਿੱਤੀ ਹੈ ਇਹਨਾਂ ਨੇ ਜਨਾਬ, ਸਾਡੇ ਜਿਹੜੇ ਮਜੌਰ ਨੇ। ਅਤੇ ਉਹ ਮੈਂ ਇਸ ਵੀਲੌਗ 'ਤੇ ਵੀ ਕਈ ਵਾਰੀ ਪੜ੍ਹਨਾ ਆਉਂਦੇ ਨੇ ਕਿ ਤੁਸੀਂ ਜਿਹੜਾ ਪੰਜਾਬੀ ਵੀਲੌਗ ਕਰਦੇ ਹੋ ਨਾ ਆਪਣੀ ਜ਼ੁਬਾਨ 'ਚ, ਇਹ ਮੁਲਕ ਤੋੜਨ ਵਾਸਤੇ ਕਰਦੇ। ਇਹ ਹਿੰਦੁਸਤਾਨ ਜਾ ਕੇ ਵੇਖੋ, ਪੰਜਾਬੀ ਜਿਹੜੇ ਨੇ ਪੰਜਾਬੀ ਬੋਲਦੇ ਨੇ, ਪਹਿਲਾਂ UP ਵਾਲੇ ਆਪਣੀ ਬੋਲਦੇ ਨੇ, ਪਰਾਂ ਮਹਾਰਾਸ਼ਟਰ ਵਾਲੇ ਆਪਣੀ ਬੋਲਦੇ ਨੇ, ਤਾਮਿਲ ਆਪਣੀ ਬੋਲਦੇ ਨੇ। ਉਹ ਟੁੱਟ ਗਿਆ ਹਿੰਦੁਸਤਾਨ ਜਾਂ ਕਮਜ਼ੋਰ ਹੋ ਗਿਆ? ਕੋਈ ਅਕਲ ਨੂੰ ਹੱਥ ਮਾਰਿਆ ਕਰੋ, ਕੋਈ ਧਿਆਨ ਕਰਿਆ ਕਰੋ, ਖੁਦਾ ਦਾ ਖੌਫ ਕਰਿਆ ਕਰੋ। ਇਹ ਸਾਡੀਆਂ ਜ਼ੁਬਾਨਾਂ ਨੇ। ਇੱਕ ਜਵਾਨ ਨੇ ਤਾਂ ਲਿਖਿਆ ਸੀ ਕਿ ਜ਼ੁਬਾਨਾਂ ਮਿਟਣ ਵਾਸਤੇ ਹੁੰਦੀਆਂ ਨੇ, ਪੁਰਾਣੇ ਖਿੱਤੇ ਮਿਟਣ ਵਾਸਤੇ। ਕਿਹੜਾ ਬੇਵਕੂਫ ਆਂਦਾ ਵੀ ਮਿਟਣ ਵਾਸਤੇ ਹੁੰਦੀਆਂ ਨੇ? ਇਕੱਠੇ ਰਹਿ ਕੇ ਜੀਆ ਜਾ ਸਕਦਾ, ਸਾਰਿਆਂ ਨੂੰ ਸੈਲੀਬ੍ਰੇਟ ਕੀਤਾ ਜਾ ਸਕਦਾ। ਪੰਜਾਬੀ ਵੀ ਉੱਥੇ ਹੀ ਜੀ ਸਕਦੀ ਹੈ, ਉੱਥੇ ਹੀ ਉਰਦੂ ਵੀ ਪਣਪ ਸਕਦੀ ਹੈ। ਇਹ ਨਹੀਂ ਹੈ ਕਿ ਉਰਦੂ ਨੂੰ ਵਧਾਉਣ ਵਾਸਤੇ ਪੰਜਾਬੀ ਦਾ ਗਲ ਘੁੱਟਣਾ ਜ਼ਿਆਦਾ ਜ਼ਰੂਰੀ ਹੈ। ਬਹਰਹਾਲ ਇਹ ਕਿਸੇ ਹੋਰ ਪਾਸੇ ਗੱਲ ਨਿਕਲ ਗਈ। ਸੋਸ਼ਲ ਮੀਡੀਆ ਨੇ ਨੌਜਵਾਨਾਂ ਨੂੰ ਬਦਤਹਿਜ਼ੀਬੀ ਸਿਖਾਈ ਹੈ। ਨਹੀਂ ਜਨਾਬ, ਆਜ਼ਾਦੀ ਦਿੱਤੀ ਹੈ, ਹੁਣ ਉਹ ਗੱਲ ਕਰ ਸਕਦੇ ਨੇ, ਜਨਾਬ ਕੋ ਪੁੱਛ ਸਕਦੇ ਨੇ। ਅਗਰ ਜਨਾਬ ਨੇ ਕੋਈ ਕੁਰਾਨ ਦੀ ਆਇਤ ਪੜ੍ਹ ਕੇ ਉਹਦਾ ਤਰਜਮਾ ਕਰਕੇ ਜਨਾਬ ਨੇ ਕਹਿਣਾ ਹੈ ਕਿ ਜੀ ਜਮਹੂਰੀਅਤ ਦੇ ਮੈਂ ਨਾਲ ਹੈ, ਅਤੇ ਉਸ ਤੋਂ ਬਾਅਦ ਅਗਰ ਜਨਾਬ ਨੇ ਬਾਜਵਾ ਸਾਹਿਬ ਦੇ ਨਾਅਰੇ ਮਾਰਨੇ ਨੇ ਅਤੇ ਇਮਰਾਨ ਖਾਨ ਦੇ ਖਿਲਾਫ ਕੰਮ ਕਰਨਾ, ਅਤੇ ਹੁਣ ਸਿਰਫ ਸੋਸ਼ਲ ਮੀਡੀਆ ਦੇ ਵਿੱਚ ਇਹ ਫ਼ਰਕ ਪਿਆ ਵੀ ਆਵਾਮ ਨੇ ਤੁਹਾਡੇ 'ਤੇ ਤਨਕੀਦ ਕਰਨੀ ਹੈ, ਦੱਸਣਾ ਹੈ ਕਿ ਜਨਾਬ ਤੁਸੀਂ ਹਦੀਸ ਕੁਰਾਨ ਨੂੰ ਫਲਾਂ ਜਗ੍ਹਾ 'ਤੇ ਇਸ ਕੰਮ ਵਾਸਤੇ ਇਸਤੇਮਾਲ ਕਰ ਬੈਠੇ ਸੋ ਦੋਸਤ ਮੇਰੇ, ਔਰ ਹੁਣ ਇਸ ਕੰਮ 'ਤੇ ਇਹ ਕੀ ਖੁੱਲ੍ਹਾ ਤਜ਼ਾਦ ਨਹੀਂ ਇਹਦੇ ਵਿੱਚ? ਇਹ ਜਿਹੜਾ ਸਵਾਲ ਹੈ ਤੁਹਾਨੂੰ ਚੁੱਭਦਾ, ਮੈਂ ਸਮਝਦਾ ਇਸ ਗੱਲ ਨੂੰ। ਇਹ ਸਵਾਲ ਦੁੱਖ ਦਿੰਦਾ ਸਾਰਿਆਂ ਨੂੰ, ਕਿਉਂਕਿ ਆਵਾਮ ਹੁਣ ਸਵਾਲ ਕਰਨਾ। ਔਰ ਦੱਸੋ ਮੈਨੂੰ, ਕਦੀ ਤੁਸੀਂ ਸੋਸ਼ਲ ਮੀਡੀਆ 'ਤੇ
99% ਕਿਸੇ ਨੂੰ ਕੋਈ ਗੰਦੀਆਂ ਗਾਲਾਂ ਕੱਢਦਿਆਂ ਵੇਖਿਆ, ਕੋਈ ਮਾਂ ਭੈਣ ਦੀਆਂ। ਮੈਂ ਨਹੀਂ ਆਂਦਾ ਵੀ ਨਹੀਂ ਕੱਢਦੇ ਨੇ, 1-2% ਹੁੰਦੇ ਨੇ, ਉਹ ਤੇ ਹਰ ਥਾਂ 'ਤੇ ਨੇ। ਤੁਸੀਂ ਬਾਜ਼ਾਰਾਂ 'ਚ ਜਾਓ, ਤੁਹਾਨੂੰ ਨਹੀਂ ਨਜ਼ਰ ਆਉਂਦੇ ਲੋਕ ਗਾਲਾਂ ਕੱਢਦੇ। ਲੇਕਿਨ ਅਮੂਮੀ ਤੌਰ 'ਤੇ ਸੋਸ਼ਲ ਮੀਡੀਆ ਜਿੱਥੇ ਬਦਤਮੀਜ਼ ਆਉਂਦੇ ਨੇ, ਉਹ ਲੋਕ ਜਿਸ ਵੇਲੇ ਕਿਸੇ ਨੂੰ ਲਿਫਾਫਾ ਆਉਂਦੇ ਨੇ ਬਦਤਮੀਜ਼। ਬਈ ਹੁਣ ਲਿਫਾਫਾ ਜਿਹੜਾ ਪਹਿਲੇ ਵੀ ਤਾਂ ਲੋਕ ਇਹੀ ਆਉਂਦੇ ਸਨ ਵੀ ਇਹ ਵਿਕੇ ਨੇ, ਪਹਿਲੇ ਵੀ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਸਨ। ਮੈਨੂੰ ਦੱਸੋ ਵੀ ਜਿਹੜੀ ਇਮਾਮਦੀਨ ਦੀ ਸ਼ਾਇਰੀ ਸੀ, ਜਾਂ ਪਹਿਲੇ ਜਿਹੋ ਜਿਹੀਆਂ ਗੱਲਾਂ ਹੁੰਦੀਆਂ ਸਨ, ਜਾਂ ਹੋਰ ਦੱਸਦੇ ਨੇ ਤੁਹਾਨੂੰ ਪਿੰਡਾਂ ਜਿਹੜੇ ਵਿਆਹ ਹੁੰਦੇ ਸਨ, ਉੱਥੇ ਇੱਕ ਗੱਲ ਹੁੰਦੀ ਨਕਲਾਂ। ਉੱਥੇ ਆ ਕੇ ਮੀਰ ਆਲਮ ਜਿਹੜੇ ਨਕਲਾਂ ਕਰਦੇ ਸਨ, ਅਤੇ ਉਹਦੇ ਵਿੱਚ ਉਹ ਜਿਹੋ ਜਿਹੀਆਂ ਗੱਲਾਂ ਕਰਦੇ ਸਨ ਜ਼ਿਆਉਲ ਹੱਕ ਸਾਹਿਬ ਨੂੰ ਜਾਂ ਦੂਜਿਆਂ ਨੂੰ, ਜਾਂ ਹਬੀਬ ਜਾਲਬ ਸਾਹਿਬ ਦੀ ਜਿਹੜੀ ਸ਼ਾਇਰੀ ਸੀ, ਉਹਨੂੰ ਵੀ ਤਾਂ ਉਸ ਵੇਲੇ ਬਦਤਮੀਜ਼ ਹੀ ਆਖਿਆ ਜਾਂਦਾ ਸੀ, ਅਤੇ ਉਹਨਾਂ ਨੂੰ ਵੀ ਜੇਲ੍ਹਾਂ 'ਚ ਪਾਇਆ ਜਾਂਦਾ ਸੀ। ਅਤੇ ਸੋਸ਼ਲ ਮੀਡੀਆ ਨੇ ਕੁਝ ਨਹੀਂ ਕੀਤਾ। ਸਿਰਫ ਸੋਸ਼ਲ ਮੀਡੀਆ ਇੱਕ ਸ਼ੀਸ਼ਾ ਹੈ। ਜਿਹੋ ਜਿਹਾ ਤੁਹਾਡਾ ਬਦਸੂਰਤ ਚਿਹਰਾ ਹੋਏਗਾ ਜਿਹੜੇ ਬੰਦੇ ਦਾ, ਉਹ ਸੋਸ਼ਲ ਮੀਡੀਆ ਨੂੰ ਉਹ ਬਦਸੂਰਤ ਨਜ਼ਰ ਆਏਗਾ। ਜਿਹਦਾ ਚੰਗਾ ਸ਼ਕਲ ਹੋਏਗੀ ਉਹਨੂੰ ਸੋਸ਼ਲ ਮੀਡੀਆ ਚੰਗਾ ਨਜ਼ਰ ਆਏਗਾ। ਸੋਸ਼ਲ ਮੀਡੀਆ ਨਕਾਰਾ-ਏ ਜਿਹੜੀ ਨਾ ਜ਼ੁਬਾਨ-ਏ ਖਲਕ ਨਕਾਰਾ-ਏ ਖੁਦਾ ਸਮਝੋ। ਇਹ ਜ਼ੁਬਾਨ-ਏ ਖਲਕ ਹੈ, ਅਤੇ ਸੋਸ਼ਲ ਮੀਡੀਆ ਉਹਨੂੰ ਥੋੜ੍ਹਾ ਜਿਹਾ ਸਪੀਕਰ ਸਮਝ ਲਓ, ਜ਼ੁਬਾਨ-ਏ ਖਲਕ ਦੇ ਉੱਤੇ ਲੱਗਾ ਵੀ ਉਹਨੂੰ ਜ਼ਰਾ ਵਧਾ ਕੇ ਗਾਂਹ ਤੱਕ ਪੜਾ ਦਿੰਦਾ। ਅਤੇ ਸੋਸ਼ਲ ਮੀਡੀਆ ਨੇ ਕੁਝ ਨਹੀਂ ਕੀਤਾ, ਉੱਥੇ ਹੀ ਹੈ ਜਿੱਥੇ ਹੈ ਸੀ ਕੰਮ। ਇਹ ਸਿਰਫ ਇਹ ਹੈ ਵੀ ਸ਼ੀਸ਼ਾ ਜਿਹੜਾ ਵੱਡਾ ਲੱਗ ਗਿਆ, ਅਤੇ ਉਹਦੇ ਵਿੱਚ ਹੁਣ ਤੁਹਾਨੂੰ ਅਗਰ ਕਿਸੇ ਦਾ ਜੁੱਸਾ ਬੁਰਾ ਹੈ ਅਤੇ ਉਹ ਜ਼ਰਾ ਵੱਡੇ ਪੈਮਾਨੇ 'ਤੇ ਬੁਰਾ ਨਜ਼ਰ ਆਉਂਦਾ, ਹੋਰ ਗੱਲ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਹ ਹੈ ਕਿ ਇਸ ਵੇਲੇ ਇਸਰਾਈਲ ਨੇ ਇੱਕ ਨਵਾਂ ਕੰਮ ਪਾ ਦਿੱਤਾ ਜਿਹੜਾ ਕਿਸੇ ਨੇ ਸੋਚਿਆ ਹੀ ਨਹੀਂ ਸੀ। ਉਹ ਐਸਾ ਕੰਮ ਉਹਨਾਂ ਨੇ ਪਾ ਦਿੱਤਾ ਹੈ ਕਿ ਉਹਨਾਂ ਨੇ ਅਟੈਕ ਕਰ ਛੱਡਿਆ। ਇਹ ਮੈਂ ਉਰਦੂ ਵੀਲੌਗ ਦੇ ਵਿੱਚ ਤਫਸੀਲ ਨਾਲ ਕਵਰ ਕੀਤੀ, ਉੱਥੇ ਸੁਣ ਲੈਣਾ। ਇੱਥੇ ਮੈਂ ਸਿਰਫ ਛੋਟੀ ਜਿਹੀ ਖਬਰ ਇਹ ਦਿਆਂਗਾ ਕਿ ਹਮੇਸ਼ਾ ਤੋਂ ਇੱਕ ਫਿਲਮਾਂ ਵੀ ਵੇਖਦੇ ਸਾਂ, ਔਰ ਡਰ ਸੀ ਕਿ ਸਾਈਬਰ ਜੰਗ ਹੋਣੀ। ਇਹ ਜਿਹੜੇ ਸਾਡੇ ਹੱਥਾਂ 'ਚ ਫੋਨ ਨੇ, ਟੀਵੀ ਨੇ, ਘਰਾਂ ਦੇ ਵਿੱਚ, ਇਹ ਫਟ ਜਾਣੇ ਨੇ ਕਿਸੇ ਦਿਨ। ਇਹਦੇ 'ਤੇ ਫਿਲਮਾਂ ਵੀ ਬਣਦੀਆਂ ਸਨ ਅਤੇ ਇਹ 'ਤੇ ਕਿਤਾਬਾਂ ਵੀ ਲਿਖੀਆਂ ਜਾਂਦੀਆਂ ਸਨ। ਹੁਣ ਇਸਰਾਈਲ ਨੇ ਉਹ ਕੰਮ ਰਿਪੋਰਟਡਲੀ ਸ਼ੁਰੂ ਕਰ ਦਿੱਤਾ। ਲਬਨਾਨ ਦੇ ਵਿੱਚ ਹਿਜ਼ਬੁੱਲਾ ਆਲਿਆਂ ਨੇ 3000 ਪੇਜਰ ਮੰਗਵਾਏ ਤਾਈਵਾਨ ਤੋਂ। ਪੇਜਰ ਇੱਕ ਮੋਬਾਈਲ ਫੋਨ ਵਰਗੀ ਡਿਵਾਈਸ ਹੈ। ਮੈਂ ਪੂਰੀ ਤਫਸੀਲ ਨਾਲ ਉਰਦੂ ਵੀਲੌਗ 'ਚ ਦੱਸਿਆ ਵੀ ਉਹ ਕੀ ਹੈ, ਲੇਕਿਨ ਸਿਰਫ ਇਹ ਦੱਸ ਦੇਣਾ ਵੀ ਪੈਗਾਮ ਰਸਾਨੀ ਵਾਸਤੇ। ਜਦੋਂ ਫੋਨ ਨਹੀਂ ਸਨ ਉਦੋਂ ਇਸਤੇਮਾਲ ਹੁੰਦੇ ਸਨ। ਉਹਨਾਂ 'ਤੇ ਟੈਕਸਟ ਮੈਸੇਜ ਆਉਂਦਾ, ਆਵਾਜ਼ ਨਹੀਂ ਆਉਂਦੀ, ਬਸ ਮੈਸੇਜ ਲਿਖਿਆ ਹੁੰਦਾ, ਅਤੇ ਤੁਹਾਨੂੰ ਪਤਾ ਲੱਗ ਜਾਂਦਾ ਕਿਸੇ ਨੇ। ਜਿਵੇਂ ਤੁਹਾਨੂੰ ਟੈਕਸਟ ਮੈਸੇਜ ਆਉਂਦਾ, ਪੇਜਰ ਦੇ ਉੱਤੇ ਟੈਕਸਟ ਮੈਸੇਜ ਆਉਂਦਾ ਸਿਰਫ। ਹਜੇ ਵੀ ਅਮਰੀਕਾ ਸਮੇਤ ਬੜੇ ਸਾਰੇ ਮੁਲਕਾਂ 'ਚ ਹੈਲਥ ਕੇਅਰ ਡਾਕਟਰਾਂ ਦੇ ਨਾਲ, ਹਸਪਤਾਲਾਂ ਦਾ ਨਿਜ਼ਾਮ, ਉਹ ਸਾਰੇ ਪੇਜਰ ਇਸਤੇਮਾਲ ਕਰਦੇ ਨੇ। ਔਰ ਜਿੱਥੇ ਵੀ ਰਿਲਾਇਬਲ ਕਿਸਮ ਦਾ ਰਿਲਾਇਬਲ ਕਿ ਜਿੱਥੇ, ਕਿਉਂਕਿ ਫੋਨ ਦੀ ਬੈਟਰੀ ਖਤਮ ਹੋ ਜਾਂਦੀ, ਸਿਗਨਲ ਚਲੇ ਜਾਂਦੇ ਨੇ। ਪੇਜਰ ਦੀ ਬੈਟਰੀ ਇੱਕ ਵਾਰੀ ਚਾਰਜ ਕੀਤੀ ਹੋਵੇ ਮਹੀਨਾ ਕੱਢ ਜਾਂਦੀ ਹੈ, ਇਸ ਤੋਂ ਵੀ ਲੰਮਾ ਕੱਢ ਜਾਂਦੀ ਹੈ। ਉਹ ਇਸ ਵਾਸਤੇ ਪੇਜਰ ਇਸਤੇਮਾਲ ਹੁੰਦੇ ਨੇ ਕਿਉਂਕਿ ਉਹ ਰਿਲਾਇਬਲ ਹੈ, ਮੈਸੇਜ ਹਰ ਸੂਰਤ ਪਹੁੰਚ ਜਾਂਦਾ ਬੰਦੇ ਨੂੰ। ਮਤਲਬ ਡਾਕਟਰ ਹਸਪਤਾਲ ਤੋਂ ਗਿਆ, ਉਹਨੂੰ ਦੱਸਣਾ ਵੀ ਬਈ ਐਮਰਜੈਂਸੀ ਹੈ, ਫੌਰਨ ਹਸਪਤਾਲ ਆ, ਅਤੇ ਉਹ ਪੇਜਰ 'ਤੇ ਉਹਨੂੰ ਮੈਸੇਜ ਆ ਜਾਂਦਾ ਕਿ ਐਮਰਜੈਂਸੀ ਹਸਪਤਾਲ ਵਾਪਸ ਆਓ। ਅਤੇ ਇਸ ਕੰਮ ਵਾਸਤੇ ਇਸਤੇਮਾਲ ਹੁੰਦਾ। ਬੜੀਆਂ ਸਾਰੀਆਂ ਔਰਗਨਾਈਜੇਸ਼ਨਾਂ ਵੀ ਆਪਣੇ ਲੋਕਾਂ ਨਾਲ ਗੱਲਬਾਤ ਕਰਨ ਵਾਸਤੇ ਪੇਜਰ ਇਸਤੇਮਾਲ ਕਰਦੀਆਂ ਨੇ। ਹਿਜ਼ਬੁੱਲਾ ਵੀ ਕਰਦੀ ਸੀ। ਉਹਨਾਂ 3000 ਪੇਜਰ ਮੰਗਵਾਏ। ਗੋਲਡ ਅਪੋਲੋ ਕੰਪਨੀ ਹੈ ਤਾਈਵਾਨ ਦੀ, ਉਹਨਾਂ ਦੇ ਕੋਲੋਂ। ਉਹਨਾਂ ਦੇ ਵਿੱਚ ਕਿਸੇ ਨੇ ਕੋਈ ਐਕਸਪਲੋਸਿਵ ਫਟਣ ਵਾਲਾ ਜਾਂ ਖਤਰਨਾਕ ਕੈਮੀਕਲ ਮਾਦਾ ਪਾ ਦਿੱਤਾ। ਬੈਟਰੀ ਉਹਦੇ 'ਚ ਪਹਿਲਾਂ ਹੀ ਹੁੰਦੀ ਹੈ, ਉਹ ਫਟਿਆ ਅਤੇ ਨੁਕਸਾਨ ਹੋਇਆ। 9 ਲੋਕ ਹੁਣ ਤੱਕ ਜਾਂ ਬਾਕ ਹੋ ਗਏ ਨੇ। ਇੱਕ ਬੱਚੀ ਹੈ ਉਹਦੇ 'ਚ, ਅਤੇ 8 ਦੂਜੇ ਲੋਕ ਨੇ, ਅਤੇ 3000 ਬੰਦਾ ਜ਼ਖਮੀ ਹੈ। ਇਹ ਹੁਣ ਤੁਸੀਂ ਸੋਚੋ ਵੀ ਇਹ ਕੰਮ ਸ਼ੁਰੂ ਤੇ ਕਰ ਦਿੱਤਾ, ਇਹਦਾ ਅੰਜਾਮ ਹੁਣ ਮੈਨੂੰ ਨਹੀਂ ਸਮਝ ਵੀ ਕਿਸੇ ਨੇ ਕੀ ਕਰਨਾ ਹੈ। ਇਹ ਤਾਂ ਹੁਣ ਕੰਮ ਨਵਾਂ ਸ਼ੁਰੂ ਕਰ ਦਿੱਤਾ ਦੁਨੀਆ 'ਚ। ਹੁਣ ਘਰਾਂ 'ਚ ਟੈਲੀਵਿਜ਼ਨ ਵੀ ਨੇ, ਮੋਬਾਈਲ ਫੋਨ ਵੀ ਨੇ, ਕਿਹੜੇ ਤੁਹਾਡੇ ਕੋਲ ਪੁਰਜ਼ੇ ਨੇ, ਅਤੇ ਕਿਹੜੇ ਸੌਦੇ ਲਈ ਫਿਰਦੇ ਹੋ ਤੁਸੀਂ ਸਾਰੇ। ਹੁਣ ਇਹ ਪੇਜਰ ਕਿਸੇ ਦੀ ਜੇਬ 'ਚ ਫਟਿਆ, ਕਿਸੇ ਦੇ ਬੈਗ 'ਚ ਫਟਿਆ, ਕਿਸੇ ਦੇ ਖੀਸੇ 'ਚ ਫਟਿਆ, ਮਤਲਬ ਕਿ ਡਿਫਰੈਂਟ ਜਗ੍ਹਾ 'ਤੇ ਫਟੇ ਨੇ ਅਤੇ ਨੁਕਸਾਨ ਹੋ। ਕਿਉਂਕਿ ਉਹਦੇ ਵਿੱਚ ਕੋਈ, ਜਿਸ ਤਰ੍ਹਾਂ ਇਹ ਹੁਣ ਛੋਟੀ ਜਿਹੀ ਟਿਊਬ ਹੈ ਨਾ, ਇਹਦੇ ਵਿੱਚ 1 ਤੋਂ 2 ਔਂਸ ਜਿਹੜਾ ਹੈ ਨਾ, ਉਹ ਟੁੱਥਪੇਸਟ ਹੈ। ਇਹਦੇ ਵਿੱਚ ਟੂਥਪੇਸਟ ਜਿਹੜੀ ਹੈ ਉਹ 1 ਤੋਂ 2 ਔਂਸ ਹੈ। ਅਤੇ ਉਹ ਆਖਿਆ ਜਾ ਰਿਹਾ ਵੀ ਜਿਹੜਾ ਪੇਜਰ ਸੀ ਨਾ, ਉਹਦੇ 'ਚ ਵੀ ਤਕਰੀਬਨ 2 ਔਂਸ ਦੇ ਕਰੀਬ ਕੋਈ ਐਕਸਪਲੋਸਿਵ ਕੈਮੀਕਲ ਪਾਇਆ ਗਿਆ ਹੈ। ਅਤੇ ਜ਼ਾਹਿਰ ਹੈ ਜਿਸ ਵੇਲੇ ਉਹ ਫਟਿਆ ਅਤੇ ਉਸ ਕੈਮੀਕਲ ਨੇ ਜ਼ਿਆਦਾ ਤਬਾਹੀ ਮਚਾਈ ਹੈ ਅਤੇ ਜਾਨਾਂ ਗਈਆਂ ਨੇ। ਹੁਣ ਇਹ ਸੋਚੋ ਵੀ ਅਸੀਂ ਕਿੱਡੇ ਵੱਡੇ ਖਤਰੇ 'ਚ ਆ ਗਏ ਹਾਂ, ਅਤੇ ਇਹ ਜੰਗ ਇਹਨਾਂ ਛੇੜ ਤੇ ਦਿੱਤੀ ਹੈ। ਹੁਣ ਘਰਾਂ 'ਚ ਟੀਵੀ ਫਟਣਗੇ, ਜਾਂ ਮੋਬਾਈਲ ਫੋਨ ਅੱਜ ਕੱਲ੍ਹ ਤੇ ਉੱਤੇ ਫਲਾਈਟਾਂ ਦੇ ਵਿੱਚ ਵੀ ਜਿਸ ਵੇਲੇ ਜਹਾਜ਼ 'ਚ ਹੁੰਦੇ ਉੱਥੇ ਵੀ ਵਾਈਫਾਈ ਹੁੰਦਾ ਅਤੇ ਕਨੈਕਟਡ ਹੁੰਦਾ। ਸੋਚੋ ਅਗਰ ਆਉਣ ਵਾਲੇ ਵਕਤ ਦੇ ਵਿੱਚ ਮੋਬਾਈਲ ਫੋਨ ਇੰਝ ਹੀ ਪਾੜਨ ਇੱਕ ਹੀ ਫਲਾਈਟ 'ਚ 5-5 10-10 ਲੋਕਾਂ ਦੇ, ਅਤੇ ਫਿਰ ਜਹਾਜ਼ 'ਤੇ ਕੀ ਕੁਝ ਹੋਏਗਾ। ਆਪ ਸੋਚ ਲਓ ਵੀ ਇਹ ਕੀ ਬਣ ਰਿਹਾ ਅਤੇ ਕੀ ਹੋ ਰਿਹਾ ਇਹ ਸਾਰਾ ਕੁਝ ਜਿਹੜਾ। ਅਤੇ ਦੁਨੀਆ ਬੜੇ ਖਤਰਨਾਕ ਪਾਸੇ ਨੂੰ ਚੱਲ ਪਈ ਹੈ। ਇਹ ਇਹਨਾਂ ਨੇ ਕਰ ਤੇ ਦਿੱਤਾ ਕੰਮ, ਇਹਦਾ ਹੁਣ ਅੰਜਾਮ ਸਾਨੂੰ ਕੋਈ ਸਮਝ ਨਹੀਂ ਵੀ ਕੀ ਹੋਣਾ ਹੈ ਅਤੇ ਇਹ ਕਿਸ ਪਾਸੇ ਨੂੰ ਜਾਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਤੁਹਾਡੇ ਸਾਹਮਣੇ, ਉਹ ਅਨਸਾਰ ਅਬਾਸੀ ਸਾਹਿਬ, ਉਹਨਾਂ ਆਖਿਆ ਜੀ ਇਹ ਜਿਹੜਾ ਤਰਮੀਮ ਵਾਲਾ ਸਾਰਾ ਕੰਮ ਹੋਇਆ ਨਾ, ਇਹ ਮੋਹਸਨ ਨਕਵੀ ਦੀ ਤਜਰਬੇਕਾਰੀ ਦੇ ਵਿੱਚ ਕਮੀ ਸੀ। ਤਜਰਬੇਕਾਰ ਨਹੀਂ ਸੀ, ਨਾ ਤਜਰਬੇਕਾਰੀ ਸੀ ਆਜ਼ਮ ਨਜ਼ੀਰ ਤਾਰੜ ਦੀ ਅਤੇ ਮੋਹਸਨ ਨਕਵੀ ਦੀ। ਹੁਣ ਅਨਸਾਰ ਅਬਾਸੀ ਸਾਹਿਬ ਦੀ ਮੁਨਾਫਕਤ ਚੈੱਕ ਕਰੋ ਕਿੱਡੀ। ਉਹਨਾਂ ਇਹ ਨਹੀਂ ਆਖਿਆ ਵੀ ਇਹ ਤਰਮੀਮ ਗੰਦੀ ਸੀ, ਇਹ ਨਹੀਂ ਸੀ ਹੋਣੀ ਚਾਹੀਦੀ, ਇਹਨੂੰ ਨਾਕਾਮ ਹੀ
ਉਹ ਆਂਦੇ ਨੇ ਨਾਕਾਮ, ਮਤਲਬ ਆਪਣੇ ਵੱਲੋਂ ਗਿਲਾ ਕਰਨ ਡਏ ਨੇ, ਹਿਰਖ ਕਰਨ ਡਏ ਨੇ ਵੀ ਇਹ ਨਾਕਾਮ ਹੋਣੀ ਨਹੀਂ ਸੀ। ਇਸ ਤੋਂ ਨਾਕਾਮ ਹੋਈ ਵੀ ਇਹਨਾਂ ਕੋਲੋਂ ਲੀਕ ਹੋ ਗਈ, ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਕਿੱਡਾ ਕੁ ਗੰਦਾ ਕੰਮ ਹੈ ਤੇ ਰੌਲਾ ਪੈ ਗਿਆ, ਹਾਲ ਪੈ ਗਈ, ਜਿਸ ਵਜ੍ਹਾ ਤੋਂ ਇਹ ਇਹਨਾਂ ਦੀ ਨਾ ਤਜਰਬੇਕਾਰੀ ਦੀ ਵਜ੍ਹਾ ਤੋਂ ਇਹ ਕੰਮ ਹੋਇਆ। ਅਗਰ ਇਹ ਖੁਫੀਆ ਰਹਿ ਜਾਂਦਾ ਤੇ ਹੋ ਜਾਣਾ ਸੀ। ਤੇ ਹੁਣ ਮੌਲਾਨਾ ਨੂੰ ਮਨਾਉਣਾ ਜਿਹੜਾ ਉਹ ਬੜਾ ਮੁਸ਼ਕਿਲ ਹੈ, ਤੇ ਹੁਣ ਕੰਮ ਜਿਹੜਾ ਖਰਾਬ ਹੋ ਗਿਆ। ਹਾਮਦ ਮੀਰ ਸਾਹਿਬ ਆਂਦੇ ਨੇ ਵੀ ਕਾਬੀਨਾ ਦੇ ਅਰਕਾਨ ਆਂਦੇ ਨੇ ਸਾਡੀ ਹਕੂਮਤ ਗਈ। ਅਜਮਲ ਜਾਮੀ ਸਾਹਿਬ ਨੇ ਵੀ ਇਹੀ ਖਬਰ ਦਿੱਤੀ ਹੈ ਕਿ ਜੇ ਕਾਜ਼ੀ ਸਾਹਿਬ ਚਲੇ ਗਏ, ਐਕਸਟੈਂਸ਼ਨ ਨਾ ਲੱਭੀ ਤੇ ਹਕੂਮਤ ਵੀ ਖਤਮ ਹੋ ਜਾਣੀ। ਇਸ ਹਕੂਮਤ ਨੂੰ ਵੀ ਪਤਾ ਹੈ ਵੀ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਕਾਜ਼ੀ ਦੇ ਨਾਲ ਹੀ ਹੈ। ਬਹਰਹਾਲ ਇਹ ਹੁਣ ਪੈਰੋਂ ਨਿਕਲੀ ਹੈ ਹਕੂਮਤ, ਵੇਖਨੇ ਵੀ ਅੱਗੋਂ ਕੀ ਬਣਦਾ ਹੈ। ਸਲਮਾਨ ਅਕਰਮ ਰਾਜਾ ਸਾਹਿਬ ਤੇ ਆਰਿਫ ਅਲਵੀ ਸਾਹਿਬ ਦੀ ਮੁਲਾਕਾਤ ਹੋਈ ਹੈ ਮੌਲਾਨਾ ਫਜ਼ਲ ਰਹਿਮਾਨ ਨਾਲ PTI ਵਾਲੇ ਪਾਸਿਓਂ, ਔਰ ਉਹਨਾਂ ਨੇ ਇੱਕ ਦੂਜੇ ਨਾਲ ਜ਼ਾਹਿਰ ਤਬਾਦਲਾ ਖਿਆਲ ਕੀਤਾ ਹੈ, ਗੱਲਬਾਤ ਕੀਤੀ ਹੈ ਕਿ ਜੀ ਹੁਣ ਕਿਸ ਤਰੀਕੇ ਦੇ ਨਾਲ ਅਸੀਂ ਇਸ ਮਾਮਲੇ ਨੂੰ ਅੱਗੇ ਲੈ ਕੇ ਚੱਲਣਾ ਹੈ। ਅੱਛਾ ਜੀ, ਡਿਜੀਟਲ ਨਾਈ ਅਸੀਂ ਆਖਦੇ ਸਾਂ, ਸਾਡੇ ਦੋਸਤ ਨਾਰਾਜ਼ ਹੁੰਦੇ ਨੇ। ਤੁਹਾਨੂੰ ਦੱਸਿਆ ਸੀ ਫੈਸਲਾਬਾਦੋਂ ਸਾਡੇ ਦੋਸਤ ਜਿਹੜੇ ਨੇ ਉਹਨਾਂ ਨੇ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਸੀ ਵੀ ਇਹਨਾਂ ਨੂੰ ਡਿਜੀਟਲ ਨਾਈ ਨਾ ਆਖੋ। ਹੁਣ ਇਹ ਨਹੀਂ ਸਾਨੂੰ ਸਮਝ ਵੀ ਇਹਨਾਂ ਨੂੰ ਡਿਜੀਟਲ ਨਾਈ ਆਖੀਏ ਕਿ ਕੀ ਆਖੀਏ। ਬਹਰਹਾਲ ਡਿਜੀਟਲ ਲਿਫਾਫੇ ਜਿਹੜੇ ਨੇ ਉਹ ਹੁਣ ਮੁਨੀਫ ਫਾਰੂਕ ਸਾਹਿਬ ਆਂਦੇ ਨੇ ਵੀ ਇਸਟੈਬਲਿਸ਼ਮੈਂਟ ਓਪਨਲੀ ਕਹਿੰਦੀ ਹੈ ਵੀ ਜਿਹੜੇ ਜੱਜਾਂ ਨੇ PTI ਦੇ ਹੱਕ 'ਚ ਕੋਈ ਫੈਸਲਾ ਦਿੱਤਾ ਉਹਨਾਂ ਨੂੰ ਅਸੀਂ ਸਿੱਧਾ ਕਰਨਾ ਹੈ, ਉਹਨਾਂ ਨੂੰ ਅਸੀਂ ਫੜਕਾਉਣਾ, ਉਹਨਾਂ ਨੂੰ ਅਸੀਂ ਸਿੱਧੇ ਤਰੀਕੇ ਦੇ ਨਾਲ ਜਿਹੜਾ ਨਾ ਖੁਸ਼ੀ ਨਾਲ ਰਹਿਣ ਨਹੀਂ ਦੇਣਾ ਤੇ ਉਹਨਾਂ ਦੀ ਅਸੀਂ ਤਬਾਹੀ ਕਰਨੀ ਹੈ। ਇਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੱਡਾ ਓਪਨਲੀ ਇੱਥੇ ਕੰਮ ਜਿਹੜਾ ਉਹ ਡਿਜੀਟਲ ਨਾਈ ਜਿਹੜੇ ਨੇ ਉਹ ਉਹਨਾਂ ਦਾ ਕਰ ਰਹੇ ਨੇ। ਅੱਛਾ ਜੀ, ਅੱਗੋਂ ਤੁਹਾਡੇ ਸਾਹਮਣੇ ਕੋਈ 2-3 ਖਬਰਾਂ ਰੱਖਣੀਆਂ ਨੇ, ਉਹ ਸਾਡੇ ਕੋਲ ਹੈ ਨੇ, ਫਿਰ ਤੁਹਾਡੇ ਕੋਲ ਇਜਾਜ਼ਤ ਵੀ ਚਾਹਣੀ। ਇੱਕ ਤੇ ਖਵਾਜਾ ਆਸਫ ਸਾਹਿਬ ਦੇ ਵਾਲਿਦ ਸਾਹਿਬ ਦਾ ਮਾਮਲਾ ਜਿਹੜਾ ਸਾਹਮਣੇ ਆ ਗਿਆ ਕਿ ਇਹ ਜਿਹੜਾ ਗੰਦਾ ਕੰਮ ਹੈ ਤਰਮੀਮ ਵਾਲਾ, ਜਿਹਨੂੰ ਖਵਾਜਾ ਸਾਹਿਬ ਡਿਫੈਂਡ ਕਰਨ ਡਏ ਨੇ, ਕੋਈ ਪਹਿਲੀ ਵਾਰੀ ਨਹੀਂ। ਇਹਨਾਂ ਦੇ ਅੱਬਾ ਜੀ ਨੇ ਵੀ ਇਹੀ ਕੰਮ ਕੀਤਾ ਸੀ, ਅੱਲਾ ਬਖਸ਼ੇ। ਉਹਨਾਂ 8ਵੀਂ ਤਰਮੀਮ ਲਿਆਂਦੀ ਸੀ। ਹਾਂਜੀ, ਇਹ ਹੁਣ 26ਵੀਂ ਹੈ ਨਾ। ਤੇ ਉਹਨਾਂ ਨੇ ਜਿਹੜੇ ਖਵਾਜਾ ਸਾਹਿਬ ਦੇ ਵਾਲਿਦ ਸਾਹਿਬ ਸਨ, ਖਵਾਜਾ ਸਫਦਰ ਸਾਹਿਬ, ਉਹਨਾਂ 8ਵੀਂ ਤਰਮੀਮ ਪਾਰਲੀਮੈਂਟ 'ਚ ਲਿਆਂਦੀ ਸੀ, ਜਿਹਦੀ ਵਜ੍ਹਾ ਦੇ ਨਾਲ ਜ਼ਿਆਉਲ ਹਕ ਸਾਹਿਬ ਨੇ ਜਮਹੂਰੀਅਤ 'ਤੇ ਕਬਜ਼ਾ ਕੀਤਾ ਸੀ ਤੇ ਮੁਲਕ ਦੀ ਤਬਾਹੀ ਕੀਤੀ ਸੀ। ਤੇ ਖਵਾਜਾ ਸਾਹਿਬ, ਮੇਰਾ ਮਤਲਬ ਪੋਤਣਿਆਂ ਤੋਂ ਵਿਗੜੇ ਨੇ, ਕੋਈ ਨਵਾਂ ਕੰਮ ਨਹੀਂ, ਇਹਨਾਂ ਦੇ ਟੱਬਰ ਦਾ ਕੰਮ ਹੈ ਮੁਲਕ ਨੂੰ ਨੁਕਸਾਨ ਪਹੁੰਚਾਉਣਾ ਤੇ ਇਸੇ ਤਰੀਕੇ ਨਾਲ ਕੰਮ ਜਾਰੀ ਰੱਖਣਾ। ਅੱਛਾ ਜੀ, 9 ਮਈ ਦਾ ਜਿਹੜਾ ਸਾਰਾ ਮਾਮਲਾ ਕੀਤਾ ਸੀ, ਉਹਦੇ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਬੜੇ ਸਾਰੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਸੀ। ਕੋਈ 25 ਸ਼ਹੀਦ ਕੀਤੇ ਗਏ ਸਨ ਉਸ ਦਿਨ। ਉਹਨਾਂ ਦਾ ਨਾਂ ਕੋਈ ਨਹੀਂ ਲੈਂਦਾ, ਸਿਰਫ ਕੋਰ ਕਮਾਂਡਰ ਹਾਊਸ ਦਾ ਨਾਂ ਲੈਂਦਾ। ਉਹੀ ਕੋਰ ਕਮਾਂਡਰ ਹਾਊਸ ਜਿਹੜਾ ਕਾਇਦੇ ਆਜ਼ਮ ਸਾਹਿਬ ਦੀ ਮਲਕੀਅਤ ਸੀ ਤੇ ਉਹਨਾਂ ਨੂੰ ਦਿੱਤਾ ਨਹੀਂ ਸੀ ਗਿਆ। ਮੇਜਰ ਸਾਹਿਬ ਨੇ ਟਿਕਾ ਕੇ ਜਵਾਬ ਦਿੱਤਾ ਸੀ, ਕੱਲ ਤੁਹਾਡੇ ਸਾਹਮਣੇ ਖਤ ਰੱਖਿਆ ਸੀ। ਉਸੇ ਹੀ ਕੋਰ ਕਮਾਂਡਰ ਹਾਊਸ ਦੇ ਵਿੱਚ ਜਿਹੜੀ ਉੱਥੇ ਤਬਾਹੀ ਉਹ ਪਤਾ ਨਹੀਂ ਕਿੰਨੇ ਕੀਤੀ, ਕਿਉਂਕਿ CCTV ਫੁਟੇਜ ਤੇ ਦੱਸਦੇ ਨਹੀਂ। ਉਹਦਾ ਰੌਲਾ ਬੜਾ ਪੈਂਦਾ। PTI ਦੇ 25 ਬੰਦੇ ਤਕਰੀਬਨ, ਇੱਕ ਮੁਹਤਾਤ ਨੰਬਰ ਹੈ, ਉਸ ਦਿਨ ਸ਼ਹੀਦ ਕੀਤੇ ਗਏ ਸਨ। ਅਲੀ ਅਮੀਨ ਗੰਡਾਪੁਰ ਸਾਹਿਬ ਦੀ ਹਕੂਮਤ ਨੂੰ ਸ਼ਾਬਾਸ਼ ਦੇਣਾ ਚਾਹੀਦੀ ਹੈ, ਵੈਲਡਨ ਕਹਿਣਾ ਚਾਹੀਦਾ ਅਲੀ ਅਮੀਨ ਗੰਡਾਪੁਰ ਨੂੰ, ਕਿ ਜਿਹੜੇ 9 ਮਈ ਨੂੰ ਇਹ 25 ਲੋਕ ਸ਼ਹੀਦ ਹੋਏ ਸਨ। ਇਹਨਾਂ 'ਚੋਂ ਮੈਜੋਰਿਟੀ ਦੇ ਜਿਹੜੇ KP 'ਚ ਜ਼ਿਆਦਾ ਹੋਇਆ ਸੀ ਕੰਮ, ਮੈਜੋਰਿਟੀ ਨੂੰ ਜਿਹੜੀਆਂ ਉਹ ਨੌਕਰੀਆਂ ਉਹਨਾਂ ਦੇ ਘਰ ਵਾਲਿਆਂ ਨੂੰ ਦਿੱਤੀਆਂ ਗਈਆਂ ਨੇ, ਉਹਨਾਂ ਦੇ ਵਰਸਾ ਨੂੰ, ਉਹਨਾਂ ਨੂੰ ਲੈਟਰ ਦਿੱਤੇ ਗਏ ਨੇ। ਬੜੀ ਹੀ ਅੱਛੀ ਗੱਲ ਕੀਤੀ ਹੈ, ਮੈਂ ਕਹਾਂਗਾ ਇਹਨੂੰ ਸਰਾਹਣਾ ਚਾਹੀਦਾ ਅਲੀ ਅਮੀਨ ਗੰਡਾਪੁਰ ਦੇ ਇਸ ਕੰਮ ਨੂੰ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ ਵੀ ਮੋਹਸਨ ਨਕਵੀ ਸਾਹਿਬ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਇਸ ਵੇਲੇ ਦਬਾਅ 'ਚ ਨੇ। ਉਹਨਾਂ ਨੂੰ ਬਹੁਤ ਜ਼ਿਆਦਾ ਇੱਕ ਤੇ ਗਾਲਮੰਦਾ ਉੱਧਰੋਂ ਵੱਡੇ ਸਾਹਿਬ ਵੱਲੋਂ ਹੋਇਆ ਤੇ ਨਵਾਜ਼ ਸ਼ਰੀਫ ਸਾਹਿਬ ਨੇ ਵੀ ਉਹਨਾਂ ਨੂੰ ਟੈਲੀਫੋਨ ਦੇ ਉੱਤੇ ਥੋੜ੍ਹਾ ਜਿਹਾ ਝਾੜ ਪਲਾਈ ਹੈ, ਕਿਉਂਕਿ ਇਹਦੇ ਨਾਲ ਜਿਹੜੀ ਨੂਨ ਲੀਗ ਦੀ ਬੇਇੱਜ਼ਤੀ ਹੋਈ ਹੈ ਉਹ ਕਿਸੇ ਨੂੰ ਸਮਝ ਨਹੀਂ ਆਉਣ ਡਈ ਵੀ ਹੁਣ ਇਹ ਮੰਜੀ ਕਿਹੜੇ ਪਾਸੇ ਡਾਈਏ ਤੇ ਕਿਹੜੇ ਪਾਸੇ ਨਿਕਲੀਏ। ਬਹਰਹਾਲ ਮੋਹਸਨ ਨਕਵੀ ਸਾਹਿਬ ਇਸ ਵੇਲੇ ਥਿਕ ਸੂਪ ਦੇ ਵਿੱਚ ਨੇ। ਅੱਛਾ ਜੀ, ਇੱਕ ਕਾਰਡ ਸਰਫੇਸ 'ਤੇ ਹੋਇਆ। ਧੀਆਂ ਸਾਂਝੀਆਂ ਹੁੰਦੀਆਂ ਨੇ, ਅਸੀਂ ਤਾਂ ਇਸੇ 'ਤੇ ਬਿਲੀਵ ਕਰਨੇ, ਸਾਡੀ ਵੀ ਧੀ ਹੈ ਅਸੀਂ ਤੇ, ਔਰ ਇਹ ਜ਼ਿਹਨ 'ਚ ਰੱਖਣਾ ਹੈ ਕਿ ਕਿਸੇ ਪਾਸਿਓਂ ਬੁਰਾ ਕੰਮ ਹੋਵੇ ਤੇ ਤੁਸੀਂ ਉਹਨੂੰ ਬੁਰਾ ਕਰਕੇ ਸਾਵਾਂ ਨਹੀਂ ਕਰਨਾ। ਦੋ ਭੈੜੇ ਕੰਮ ਦਾ ਜਵਾਬ ਭੈੜੇ ਤਰੀਕੇ ਨਾਲ ਨਹੀਂ ਦੇਣਾ, ਫਿਰ ਭੈੜਾ ਕੰਮ ਕਦੇ ਨਹੀਂ ਰੁਕਦਾ, ਫਿਰ ਭੈੜਾ ਕੰਮ ਜਾਰੀ ਰਹਿੰਦਾ। ਧੀਆਂ ਸਾਂਝੀਆਂ ਹੁੰਦੀਆਂ ਨੇ, ਇਹਦੀ ਮਿਸਾਲ ਮੈਂ ਕੱਲ੍ਹ ਤੋਂ ਵੇਖ ਰਿਹਾ ਕਿ ਕਿਸ ਤਰੀਕੇ ਨਾਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ ਜਿਹੜਾ ਵੋਟਰ ਸਪੋਰਟਰ ਹੈ, ਉਹਨਾਂ ਨੇ ਕਿਤਨੀ ਜ਼ਿਆਦਾ, ਮੈਂ ਸ਼ਾਬਾਸ਼ ਦਿਆਂਗਾ ਵੀ ਇਖਲਾਕੀ ਤੌਰ 'ਤੇ ਇਮਰਾਨ ਖਾਨ ਦੀ ਜਿਹੜੀ ਤਾਲੀਮਾਤ ਨੇ ਉਹਨੂੰ ਤਾਜ਼ਾ ਰੱਖਿਆ। ਖਬਰ ਕੱਲ੍ਹ ਇਹ ਆਈ ਕਿ ਜਿਹੜੇ DG ISI ਨੇ ਨਦੀਮ ਅੰਜਮ ਸਾਹਿਬ, ਉਹਨਾਂ ਦੀ ਧੀ ਜਿਹੜੀ ਸਾਡੀ ਵੀ ਧੀ ਹੈ, ਉਹਦੀ ਸ਼ਾਦੀ PTI ਦੇ MNA ਨੇ ਲੋਧਣਾ ਤੋਂ, ਉਹਨਾਂ ਦੇ ਬੇਟੇ ਦੇ ਨਾਲ ਹੋ ਰਹੀ ਹੈ। ਹੁਣ ਧੀਆਂ ਕਿਉਂਕਿ ਸਾਂਝੀਆਂ ਹੁੰਦੀਆਂ ਨੇ ਤੇ ਉਹਦੀ ਅਸੀਂ ਜ਼ਿੰਦਾ ਮਿਸਾਲ ਵੇਖੀ ਕਿ PTI ਵਾਲਿਆਂ ਨੇ ਤੇ ਦੁਆਵਾਂ ਹੀ ਦਿੱਤੀਆਂ ਨੇ। ਚੰਗੀ ਗੱਲ ਹੀ ਕੀਤੀ ਹੈ, ਕਿਸੇ ਨੇ ਕੋਈ ਕ੍ਰਿਟਿਸਿਜ਼ਮ ਨਹੀਂ ਕੀਤਾ, ਮਾੜਾ ਨਹੀਂ ਕੀਤਾ, ਔਰ ਇੰਝ ਹੀ ਕਰਨਾ ਚਾਹੀਦਾ ਕਿਉਂਕਿ ਧੀਆਂ ਸਾਂਝੀਆਂ ਨੇ। ਅੱਛਾ ਜੀ, ਫੈਸਲਾਬਾਦ 'ਚ ਪੁਲਿਸ ਜਿਹੜੀ ਉਹ ਇੱਕ ਘਰ 'ਚ ਵੜੀ ਹੈ, ਉਹ ਜਿਹੜਾ ਪੁਲਿਸ ਦਾ ਅੱਜ ਕੱਲ੍ਹ ਝਾਕਾ ਖੁੱਲ੍ਹਾ ਹੈ
ਤੇ ਉੱਥੇ ਜਾ ਕੇ ਬੀਬੀਆਂ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਬੀਬੀਆਂ ਅੱਗੋਂ ਫਿਰ ਚਪੇੜਾਂ ਰੱਖੀਆਂ ਨੇ ਤੇ ਵਰਦੀ ਦਿੱਤੀ ਹੈ ਪਾੜ ਤੇ ਫੈਸਲਾਬਾਦੀ ਬਾਜੀਆਂ ਜਿਹੜੀਆਂ ਉਹ ਚੜ੍ਹ ਗਈਆਂ ਨੇ ਪੁਲਿਸ ਵਾਲਿਆਂ ਤੇ ਉਹਨਾਂ ਨੂੰ ਫਿਰ ਸਮਝ ਨਹੀਂ ਸੀ ਆਉਂਦੀ, ਫਿਰ ਆਉਂਦੇ ਨੇ ਸਾਡੀ ਵੀਡੀਓ ਵਾਇਰਲ ਨਾ ਕਰੋ, ਪਰ ਚੰਗੀ ਤੌਣੀ ਕੱਢੀ ਹੈ ਉਹਨਾਂ ਦੀ ਤੇ ਵਰਦੀਆਂ ਸ਼ਰਦੀਆਂ ਪਾੜ ਕੇ ਤੇ ਉੱਥੋਂ ਨੂੰ ਫਾਰਗ ਕੀਤਾ। ਪੁਲਿਸ ਵਾਲਿਆਂ ਨੂੰ ਮੇਰਾ ਖਿਆਲ ਕੋਈ ਹਿਆ ਚਾਹੀਦਾ ਵੀ ਲੋਕਾਂ ਦੇ ਘਰਾਂ 'ਚ ਇੰਜ ਕਿਉਂ ਵੜਦੇ ਨੇ। ਅੱਛਾ ਜੀ, ਆਖਰੀ ਖਬਰ ਤੁਹਾਡੇ ਸਾਹਮਣੇ ਰੱਖਣੇ, ਫਿਰ ਇਜਾਜ਼ਤ ਲੈਂਦੇ। ਸਾਡੀ ਜਿਹੜੀ ਤੁਹਾਨੂੰ ਪਤਾ ਹੈ ਕਿ ਬੜੀ ਸਿਆਣੀ ਪੜ੍ਹੀ ਲਿਖੀ ਤੇ ਬਾਜੀ ਦਾਨਿਸ਼ਮੰਦ ਸਾਡੀ ਜਿਹੜੀ ਹੈ ਬਾਜੀ ਦਾਨਿਸ਼ਮੰਦ ਜਾਂ ਸਲੀਕਾਮੰਦ ਕਹਿ ਲਓ ਬਾਜੀ ਮਰੀਮ, ਉਹਨਾਂ 'ਤੇ ਅਖੀਰ ਕੀਤੀ ਸੀ, ਉਦੋਂ ਗਾਂ ਗਵਰਨਰ ਸਾਹਿਬ ਨੇ ਵੀ ਅਖੀਰ ਕਰ ਦਿੱਤੀ। ਪਹਿਲਾਂ ਬਾਜੀ ਨੇ ਪੰਜਾਬ ਦੀਆਂ ਕਿ ਪਤਾ ਨਹੀਂ 13 ਯੂਨੀਵਰਸਿਟੀਆਂ ਸਨ, ਉਹਨਾਂ ਦੇ ਵਾਈਸ ਚਾਂਸਲਰ ਜਿਹੜੇ ਨੇ ਉਹਨਾਂ ਦੇ ਇੰਟਰਵਿਊ ਲਏ ਸਨ ਤੇ ਫਿਰ ਉਹਨਾਂ ਦੇ ਅਪਾਇੰਟਮੈਂਟ ਲੈਟਰ ਜਾਰੀ ਕਰਨ ਵਾਸਤੇ ਗਵਰਨਰ ਨੂੰ ਸਮਰੀ ਘੱਲ ਦਿੱਤੀ ਸੀ। ਕੋਈ 2-3 VC ਰਿਜੈਕਟ ਵੀ ਕੀਤੇ ਸਨ। ਸਾਡੀ ਮੇਰਾ ਮਤਲਬ ਹੈ ਕਿ FA ਪਾਸ ਬਾਜੀ ਨੇ ਯੂਨੀਵਰਸਿਟੀਆਂ ਦੇ VCਆਂ ਦੇ ਇੰਟਰਵਿਊ ਲਏ ਸਨ। ਹੁਣ ਜਨਾਬ ਕੰਮ ਅਖੀਰ 'ਤੇ ਅਪੜਾ ਦਿੱਤਾ। ਜਿਹੜੇ ਪੀਪਲਸ ਪਾਰਟੀ ਦੇ ਗਵਰਨਰ ਨੇ ਉਹਨਾਂ ਆਖਿਆ ਮੈਂ ਕਿਉਂ ਪਿੱਛੇ ਰਹਿ ਜਾਂ ਬਾਜੀ ਤੋਂ। ਉਹਨਾਂ ਵੀ ਹੁਣ ਇੰਟਰਵਿਊ ਸੱਦੇ ਨੇ। ਹੁਣ ਜਨਾਬ VC ਜਿਹੜੇ ਨੇ ਗਰੀਬ ਉਹ ਗਵਰਨਰ ਹਾਊਸ ਜਾਣਗੇ ਤੇ ਗਵਰਨਰ ਸਾਹਿਬ ਨੂੰ ਇੰਟਰਵਿਊ ਦੇਣਗੇ। ਹੁਣ ਮੈਨੂੰ ਨਹੀਂ ਪਤਾ ਵੀ ਜੇ ਬਾਜੀ 12 ਪੜ੍ਹੀ ਕਿਤੇ ਉਹ ਮੈਟ੍ਰਿਕ ਤੇ ਨਹੀਂ ਪੜ੍ਹੇ, ਹੋ ਸਕਦਾ ਪੜ੍ਹੇ ਲਿਖੇ ਹੋਣ, ਮੈਨੂੰ ਪਤਾ ਨਹੀਂ ਐਡਾ, ਲੇਕਿਨ ਬਾਜੀ ਸਾਡੀ ਤੇ 12 ਪੜ੍ਹੀ ਹੈ, ਉਹ ਵੀ ਨਕਲ ਮਾਰ ਕੇ ਪੜ੍ਹੀ ਸੀ। ਉਹ ਜਿਨ੍ਹਾਂ ਦੇ ਪਰਚੇ ਤੋਂ ਨਕਲ ਮਾਰੀ ਸੀ ਉਹ ਵੀ ਹਯਾਤ ਨੇ ਇਸ ਵੇਲੇ, ਡਾਕਟਰ ਸਾਹਿਬਾਂ ਨੇ, ਉਹ ਕੈਲੀਫੋਰਨੀਆ 'ਚ ਡਾਕਟਰ ਨੇ, ਉਹ ਅਮਰੀਕਾ ਦੇ ਵਿੱਚ, ਤੇ ਉਹਨਾਂ ਦੇ ਪਰਚੇ ਤੋਂ ਬਾਜੀ ਨੇ ਨਕਲ ਮਾਰ ਕੇ ਤੇ ਪਰਚਾ ਕੀਤਾ ਸੀ। ਉਹ ਜ਼ਿੰਦਾ ਨੇ, ਗਵਾਹ ਨੇ ਇਸ ਗੱਲ ਦੇ ਕਿ ਬਾਜੀ ਨੇ ਉਹਨਾਂ ਦੇ ਪਰਚੇ ਤੋਂ ਨਕਲ ਕੀਤੀ ਸੀ, 12ਵੀਂ ਜਮਾਤ ਪਾਸ ਕੀਤੀ ਸੀ ਤੇ ਉਹਨਾਂ VC ਦੇ ਇੰਟਰਵਿਊ ਲਏ ਨੇ। ਤੇ ਗਵਰਨਰ ਸਾਹਿਬ ਵੀ ਵੈਸੇ ਠੀਕ ਹੀ ਕੀਤਾ, ਉਹਨਾਂ ਕਿਹਾ ਵੀ ਅਗਰ ਇਹ ਕਰ ਸਕਦੀ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ। ਬਹਰਹਾਲ ਜਨਾਬ 21 ਨੂੰ ਜਿਹੜਾ ਜਲਸਾ ਹੋ ਰਿਹਾ 21 ਸਤੰਬਰ ਨੂੰ, ਉਹਦੀਆਂ ਤਿਆਰੀਆਂ ਜ਼ੋਰੋ ਸ਼ੋਰ ਨਾਲ ਜਾਰੀ ਨੇ। PTI ਨੇ ਆਖਿਆ ਕਿ ਅਸੀਂ ਜਲਸਾ ਕਰਨਾ, ਸਾਨੂੰ NOC ਦਿਓਗੇ ਤਦ ਵੀ ਕਰਨਾ, ਨਹੀਂ ਦਿਓਗੇ ਤਦ ਵੀ ਕਰਨਾ। ਉਹ 'ਤੇ ਭਰਪੂਰ ਤਰੀਕੇ ਨਾਲ ਲਾਹੌਰ ਦੀ ਜਿਹੜੀ ਕਮੇਟੀ ਹੈ, ਸ਼ੇਖ ਇਮਤਿਆਜ਼ ਔਰ ਅਵੈਸ ਯੂਨਸ ਹੁਣੇ ਛੁੱਟ ਕੇ ਆਏ ਨੇ ਜੇਲ੍ਹ ਤੋਂ, ਉਹਨਾਂ ਨੇ ਭਰਪੂਰ ਕੰਮ ਸ਼ੁਰੂ ਕੀਤਾ ਤੇ ਉਮੀਦ ਕਰਦੇ ਕਿ ਇਹ ਜਲਸਾ ਜਿਹੜਾ ਤਗੜਾ ਹੋਏਗਾ, ਭਰਵਾਂ ਹੋਏਗਾ ਔਰ ਆਵਾਮ ਵੀ ਸ਼ਰੀਕ ਹੋਏਗੀ। ਲਓ ਜੀ, ਮੈਨੂੰ ਦਿਓ ਹੁਣ ਇੱਥੋਂ ਇਜਾਜ਼ਤ ਤੇ ਰੱਬ ਰੱਖਾ।